for 503 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਅਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਗੱਲਬਾਤ ਦੀ ਸ਼ੁਰੂ ਕਰਦੇ ਜਾਈਏ ਪ੍ਰਵੀਨ ਜੀ। ਅੱਗਾਂ ਦੇ ਕਰਕੇ ਜੋ ਇਸ ਟਾਈਮ ਕੈਲੀਫੋਰਨੀਆ ਬਲ ਰਿਹਾ ਆ, ਉਸ ਦੀਆਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਉਸ ਦੇ ਇਤਿਹਾਸ ਦੀ ਹੁਣ ਵਨ ਆਫ ਦਾ ਬਿਗੇਸਟ ਲਾਰਜੈਸਟ ਜਿਹੜੀ ਵਾਈਲਡ ਫਾਇਰ ਆ ਉਹ ਬਣ ਚੁੱਕੀ ਆ, ਪਾਰਕ ਫਾਇਰ। ਇਹ ਉਹੀ ਅੱਗ ਆ ਜਿਹੜੀ ਕਿਸੇ ਦੀ ਅੱਗ ਲੱਗੀ ਗੱਡੀ ਨੂੰ ਜਦ ਉਸਨੇ ਗਲੀ ਦੇ ਵਿੱਚ ਧੱਕਿਆ ਸੀ, ਉਸ ਤੋਂ ਬਾਅਦ ਦੇ ਵਿੱਚ ਫੈਲੀ ਸੀ। ਘੰਟਿਆਂ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਆ ਉਹ ਆਪਣੀ ਲਪੇਟ ਦੇ ਵਿੱਚ ਲੈ ਰਹੀ ਆ। ਹੁਣ ਤੱਕ ਕੈਲੀਫੋਰਨੀਆ ਇਤਿਹਾਸ ਦੇ ਵਿੱਚ 6ਵੀਂ ਸਭ ਤੋਂ ਵੱਡੀ ਇਹ ਅੱਗ ਬਣ ਗਈ ਹੈ, ਤੇ ਜਿਸ ਰਫ਼ਤਾਰ ਨਾਲ ਵੱਧ ਰਹੀ ਆ ਇਹ ਉਸ ਤੋਂ ਪਾਰ ਜਿਹੜੀ ਉਹ ਜਾ ਸਕਦੀ ਹੈ, ਜੋ ਕਿ ਬੜੀ ਚੰਗੀ ਗੱਲ ਨਹੀਂ। ਮੰਡੇ ਦੀ ਮਾਰਨਿੰਗ ਤੱਕ ਕੈਲ ਫਾਇਰ ਨੇ ਦੱਸਿਆ ਸੀ 3,68,000 ਏਕੜ ਇਸ ਨੇ ਆਲਰੇਡੀ ਸਾੜ ਦਿੱਤੇ ਆ, ਤੇ ਸੈਂਕੜੇ ਤੋਂ ਵੱਧ ਜਿਹੜੇ ਸਟਰਕਚਰ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈਗਾ ਆ। ਅਜੇ ਮਹਿਜ 12% ਕੰਟੇਨ ਹੋਈ ਆ। ਕਈ ਏਰੀਆ ਦਾ ਹਿਸਾਬ ਨਹੀਂ ਆਉਂਦਾ। 575 ਸਕੁਅਰ ਮਾਈਲ ਦਾ ਜਿਹੜਾ ਏਰੀਆ ਆ ਇਸ ਦੇ ਅਧੀਨ ਆਲਰੇਡੀ ਆ ਚੁੱਕਾ। ਰੋਡ ਆਈਲੈਂਡ ਜਿਹੜਾ ਕਿ ਇੱਕ ਸੂਬਾ ਆ, ਉਸ ਦਾ ਅੱਧਾ ਸਾਈਜ਼ ਇਹ ਬਣ ਜਾਂਦਾ ਆ। ਸੈਨ ਫਰਾਂਸਿਸਕੋ ਕਾਉਂਟੀ ਤੋਂ ਇਹ 12 ਗੁਣਾ ਵੱਡੀ ਅੱਗ ਬਣੀ ਆ, ਤੇ ਲਾਸ ਐਂਜਲਸ ਸਿਟੀ ਦੇ ਨਾਲੋਂ ਵੀ ਇਹ ਇਸ ਟਾਈਮ ਵੱਡੀ ਅੱਗ ਇਸ ਟਾਈਮ ਬਣ ਚੁੱਕੀ ਆ। ਕ੍ਰੀਕ ਫਾਇਰ ਜਿਸ ਨੇ 3,79,000 ਜਿਹੜੇ ਸਾੜੇ ਸੀਗੇ, ਅੱਗ ਜਿਹੜੀ ਉਹ ਲੱਗੀ ਸੀਗੀ। ਤੇ ਇੱਕ LNU ਲਾਈਟਨਿੰਗ ਕੰਪਲੈਕਸ ਫਾਇਰ ਸੀਗੀ 3,63,000 ਦੇ ਦਰਮਿਆਨ ਇਸ ਟਾਈਮ ਜਿਹੜੀ ਚੱਲ ਰਹੀ ਹੈ। 2020 ਦੀਆਂ ਲੱਗੀਆਂ ਹੋਈਆਂ ਅੱਗਾਂ ਆ। ਹੁਣ ਤੱਕ ਕੈਲੀਫੋਰਨੀਆ ਇਤਿਹਾਸ ਦੇ ਵਿੱਚ ਜਿਹੜੀ ਆਗਸਟ ਕੰਪਲੈਕਸ ਫਾਇਰ ਆ ਉਸ ਨੇ 1 ਮਿਲੀਅਨ ਏਕੜ ਤੋਂ ਵੱਧ ਸਾੜਿਆ ਸੀ। ਫਿਰ ਦੂਜੀ ਜਿਹੜੀ ਸਭ ਤੋਂ ਖਤਰਨਾਕ ਅੱਗ ਸੀ ਡਿਕਸੀ ਫਾਇਰ ਸੀ, ਜਿਸ ਨੇ 9,63,000 ਜਿਹੜੇ ਆ ਉਹ ਏਰੀਏ ਨੂੰ ਸਾੜ ਦਿੱਤਾ ਸੀਗਾ। 4 ਕਾਉਂਟੀਜ਼ ਬਿਊਟ, ਪਲੂਮਸ, ਸ਼ਾਸਤਾ ਤੇ ਟਿਹਾਮਾ ਇਸ ਟਾਈਮ ਪਾਰਕ ਫਾਇਰ ਤੋਂ ਪੀੜਤ ਨੇ, ਤੇ 4,000 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਉਹ ਅਜੇ ਵੀ ਖਤਰੇ ਦੇ ਅੰਡਰ ਚੱਲ ਰਹੀਆਂ ਆ, ਜੇ ਅਜੇ ਤੱਕ ਜੇ ਇਸ ਨੂੰ ਕਾਬੂ 'ਚ ਨਾ ਪਾਇਆ ਗਿਆ। ਅਜੇ ਤੱਕ ਕੋਈ ਨੋਨ ਇੰਜਰੀਜ਼ ਜਾਂ ਫੈਟੈਲਿਟੀਜ਼ ਤਾਂ ਨਹੀਂ ਜਿਹੜੀਆਂ ਹੋਈਆਂ, ਜੋ ਕਿ ਇੱਕ ਚੰਗੀ ਗੱਲ ਆ, ਪਰ ਮਾਲੀ ਨੁਕਸਾਨ ਖਾਸਾ ਇਸ ਦੇ ਕਰਕੇ ਲਗਾਤਾਰ ਹੋ ਰਿਹਾ ਆ। ਤੇਜ਼ ਹਵਾਵਾਂ ਦੇ ਨਾਲ ਜਦੋਂ ਅੱਗ ਦਾ ਸੁਮੇਲ ਹੁੰਦਾ ਆ ਤਾਂ ਫਾਇਰ ਟਰਨੇਡੋਜ਼, ਜਿਸ ਨੂੰ ਫਾਇਰ ਟਰਨੇਡੋਜ਼ ਆਖਿਆ ਜਾਂਦਾ ਆ, ਉਹ ਇੱਥੇ ਬਣੇ, ਜਿਸ ਕਰਕੇ ਅੱਗ ਹੋਰ ਵੀ ਤੇਜ਼ੀ ਦੇ ਨਾਲ ਜਿਹੜੀ ਉਹ ਫੈਲੀ। ਜਿਹੜੇ ਲੋਕ ਮਸਾਂ ਬਚੇ ਆ ਉਹ ਇਹ ਕਹਿ ਰਹੇ ਆ ਵੀ ਹਰ ਇੱਕ ਪਾਸੇ ਚੌਸ਼ਫੇਰਾ ਇਸ ਟਾਈਮ ਅੱਗ ਦੀ ਲਪੇਟ ਦੇ ਵਿੱਚ ਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਅੱਗ ਨੂੰ ਪਿੱਛੇ ਜਿਹੜਾ ਉਹ ਛੱਡ ਦਈਏ, ਪਰ ਉਸ ਨੂੰ ਕਹਿੰਦੇ ਆ ਵੀ ਉਹ ਨਹੀਂ ਛੱਡ ਸਕੇ। ਤੇ ਇੱਕ ਬੰਦੇ ਨੇ ਦੱਸਿਆ ਵੀ ਉਹਦੀ ਬਾਂਹ ਵੀ ਜਿਹੜੀ ਆ ਇਸ ਦੇ ਵਿੱਚ ਜਿਹੜੀ ਉਹ ਸੜ ਗਈ ਸੀਗੀ। ਸੋ ਹਾਲਾਤ ਖਾਸੇ ਜਿਹੜੇ ਆ ਉਹ ਮਾੜੇ ਬਣੇ ਪਏ ਆ, ਤੇ ਵੱਖ-ਵੱਖ ਇਹਨਾਂ ਇਲਾਕਿਆਂ ਦੇ ਵਿੱਚ ਆਲਰੇਡੀ ਐਮਰਜੈਂਸੀ ਡਿਕਲੇਅਰ ਕੀਤੀ ਜਾ ਚੁੱਕੀ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਉਹਦੀ ਤੇ ਗੱਲ ਕਰੀਏ ਸਦਰਨ ਇਲਾਕਿਆਂ ਦੇ ਵਿੱਚ। ਕੈਲੀਫੋਰਨੀਆ ਦੇ ਸਦਰਨ ਇਲਾਕਿਆਂ ਦੇ ਵਿੱਚ ਐਲ ਸੈਂਟਰੋ ਕਾਉਂਟੀ ਹੈ, ਜਿੱਥੇ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਜਿਹੜੇ ਏਜੰਟਸ ਨੇ, ਉਹਨਾਂ ਨੇ ਹੁਣ ਇਸ ਇਲਾਕੇ ਦੇ ਵਿੱਚ ਦੂਜੀ ਜਿਹੜੀ ਵਾਲ ਆ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਦੱਸਿਆ ਜਾ ਰਿਹਾ ਕਿ ਜਿਹੜੀ ਪਹਿਲਾਂ ਜਿਹੜੀ ਇੱਕ ਵਾਲ ਜਿਹੜੀ ਮੌਜੂਦ ਹੈ, ਉਹ ਜਿਹੜੀ ਜਿੰਨੀ ਵੀ ਡਰੱਗ ਇਹਨਾਂ ਇਲਾਕਿਆਂ ਦੇ ਵਿੱਚ ਆ ਰਹੀ ਹੈ ਬਾਹਰੋਂ, ਉਹਨੂੰ ਰੋਕਣ ਦੇ ਵਿੱਚ ਸਮਰੱਥ ਹੈ। ਤੇ ਫਲੋ ਆਫ ਫੈਂਟਨਲ ਜਿਹੜਾ ਉਹ ਕਹਿੰਦੇ ਕਿ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਿਆ। ਐਲ ਸੈਂਟਰੋ ਸੈਕਟਰ ਦੇ ਵਿੱਚ ਜਿਹੜੇ ਦੱਸਦੇ ਨੇ ਕਿ ਜਿਹੜੇ ਅਧਿਕਾਰੀ ਨੇ, ਚੀਫ ਨੇ ਜੋਰਜੀ ਬਿਵੋਨੋ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਪਿਛਲੇ ਇਹਨਾਂ ਸਮਿਆਂ ਦੇ ਵਿੱਚ 25% ਜਿਹੜਾ ਇਜ਼ਾਫਾ ਉਹ ਹੋਇਆ। ਫੈਂਟਨਲ ਜਿਹੜੀ ਸੇਜ਼ ਕੀਤੀ ਉਹ ਪਿਛਲੇ ਇਹਨਾਂ ਸਮਿਆਂ ਦੇ ਦੌਰਾਨ, ਇਸੇ ਸਮੇਂ ਦੌਰਾਨ ਜਿਹੜੀ ਸੇਜ਼ ਕੀਤੀ ਸੀ, ਫੜੀ ਗਈ ਸੀ, ਬਰਾਮਦ ਕੀਤੀ ਸੀ, ਉਹਦੇ ਨਾਲੋਂ 25% ਜ਼ਿਆਦਾ ਹੈ। ਇਸ ਕਰਕੇ ਉਹ ਕਹਿੰਦੇ ਕਿ ਹੁਣ ਸਾਨੂੰ ਲੱਗਦਾ ਕਿ ਇਹਨੂੰ ਹੋਰ ਸੁਰੱਖਿਅਤ ਤਰੀਕੇ ਦੇ ਨਾਲ ਸਾਨੂੰ ਪ੍ਰੋਟੈਕਟ ਕਰਨਾ ਪਊਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਸੈਕਿੰਡ ਫੈਂਸ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਛੇਤੀ ਤੋਂ ਛੇਤੀ ਪੂਰੀਆਂ ਕਰਨ ਦੀ, ਤਾਂ ਜੋ ਜਿਹੜੀ ਫੈਂਟਨਲ ਦੀ ਖੇਪਾਂ ਇੱਧਰ ਆਉਂਦੀਆਂ ਨੇ, ਲੰਘਦੀਆਂ ਨੇ, ਉਹਨਾਂ ਨੂੰ ਰੋਕਿਆ ਜਾ ਸਕੇ, ਉਹਨਾਂ ਤੇ ਲਗਾਮ ਲਾਈ ਜਾ ਸਕੇ। ਸਿਨੋਲਾ ਕਾਰਟਨ ਦੇ ਕਈ ਬੰਦੇ ਨੇ ਜਿਹੜੇ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਵੀ ਉਹ ਵੀ ਇਹਨਾਂ ਇਲਾਕਿਆਂ ਦੇ ਵਿੱਚ ਸਰਗਰਮ ਨੇ, ਤੇ ਲਗਾਤਾਰ ਉਹ ਇਹਨਾਂ ਇਲਾਕਿਆਂ ਦੇ ਵਿੱਚ ਫੈਂਟਨਲ ਦੀਆਂ ਖੇਪਾਂ ਲੰਘਾ ਰਹੇ ਨੇ। ਤੇ ਕਈ ਮਾਮਲਿਆਂ ਦੇ ਵਿੱਚ ਇਹਨਾਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ
ਕਾਮਯਾਬ ਵੀ ਹੋ ਜਾਂਦੇ ਨੇ। ਸੋ ਅਮਰੀਕਾ ਦੇ ਵਿੱਚ ਆਉਂਦੀਆਂ ਫੈਂਟਨਲ ਦੀਆਂ ਖੇਪਾਂ ਨੂੰ ਰੋਕਣ ਵਾਸਤੇ ਹੁਣ ਸਦਰਨ ਇਲਾਕਿਆਂ ਦੇ ਵਿੱਚ ਜਿਹੜੀ ਦੂਜੀ ਵਾਲ ਆ ਉਹਦੇ ਤੇ ਕੰਮ ਸ਼ੁਰੂ ਹੋ ਚੁੱਕਿਆ। ਜੀ, ਸਨੋਲਾ ਕਾਰਟਲ ਦਾ ਦੱਸ ਜਾਈਏ ਵੀ ਜਿਹੜਾ ਲੀਡਰ ਸੀ ਅਲ ਮੇਯੋ ਜਾਂ ਜ਼ੰਬਾਡਾ, ਉਸ ਨੂੰ ਬੀਤੇ ਦਿਨੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ, ਤੇ ਅਲ ਚਾਪੋ ਦਾ ਜਿਹੜਾ ਮੁੰਡਾ ਸੀਗਾ ਯਕੀਨ ਗਜ਼ਮੈਨ ਲੋਪੇਜ਼, ਉਸਨੇ ਵੀ ਜਿਹੜਾ ਉਹ ਸਰੈਂਡਰ ਕਰ ਦਿੱਤਾ ਸੀ। ਹੁਣ ਜਿਹੜਾ ਇਸ ਦੇ ਨਾਲ ਹੀ ਚਲੋ ਜੁੜੀ ਖਬਰ ਆ, ਕਾਰਟਲ ਲੀਡਰ ਜਿਹੜਾ ਅਲ ਮੇਯੋ ਜ਼ੰਬਾਡਾ ਆ, ਉਹਦਾ ਅਟਰਨੀ ਕਹਿੰਦਾ ਆ ਵੀ ਮੇਰੇ ਕਲਾਇੰਟ ਨੂੰ ਤਾਂ ਕਿਡਨੈਪ ਕਰ ਲਿਆ ਤੇ ਕਿਡਨੈਪ ਕਰਕੇ ਯੂਐਸ ਦੇ ਵਿੱਚ ਲਿਆਂਦਾ ਗਿਆ, ਕਿਉਂਕਿ ਬੜੀ ਇਹਨਾਂ ਨੇ ਗੇਮ ਪਾ ਕੇ ਇਸ ਨੂੰ ਵੀ ਤੈਨੂੰ ਇਹਨੂੰ ਮਿਲਾਉਣਾ ਹੈ ਕਿ ਉਹਨੂੰ ਮਿਲਾਉਣਾ ਆ, ਇੱਥੇ ਲੈ ਕੇ ਜਾਵਾਂਗੇ, ਉਹ ਕਰਕੇ ਇਹਨੂੰ ਪ੍ਰਾਈਵੇਟ ਜਹਾਜ਼ 'ਚ ਬਿਠਾ ਕੇ ਅਮਰੀਕਾ 'ਚ ਲਿਆਂਦਾ ਸੀ, ਜਿੱਥੇ ਆਉਂਦੇ ਹੀ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ। ਹੁਣ ਉਹਦਾ ਜਿਹੜਾ ਅਟਰਨੀ ਆ ਇਸ ਨੂੰ ਜਿਹੜਾ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ। ਅਗਲੀ ਜਿਹੜੀ ਪ੍ਰਵੀਨ ਜੀ ਖਬਰ ਕਰਦੇ ਜਾਈਏ, ਲੇ ਆਫ ਦਾ ਸਿਲਸਿਲਾ ਅਜੇ ਵੀ ਜਾਰੀ ਆ। ਬੇ ਏਰੀਏ ਦੇ ਵਿੱਚ ਈਸਟ ਬੇ ਦੀ ਇੱਕ ਵਾਈਨ ਕੰਟਰੀ ਆ, ਉਹਨਾਂ ਦੇ ਵਿੱਚ 1000 ਹੋਰ ਜੌਬ ਕੱਟਸ ਆਈਆਂ ਹੈਗੀਆਂ ਆ। ਓਕਲੈਂਡ, ਇਹ ਜਿਹੜੀ ਕਿ ਇੱਥੇ ਬੇਸਬਾਲ ਦੀ ਟੀਮ ਸੀਗੀ, ਉਹ ਵੀ ਓਕਲੈਂਡ ਨੂੰ ਹੁਣ ਛੱਡ ਕੇ ਜਾ ਰਹੀ ਆ। ਇਸ ਤੋਂ ਪਹਿਲਾਂ ਬਾਸਕਟਬਾਲ ਦੀ ਤੇ ਫੁੱਟਬਾਲ ਦੀ ਜਿਹੜੀਆਂ ਟੀਮਸ ਆ, ਉਹਨਾਂ ਨੇ ਵੀ ਓਕਲੈਂਡ ਨੂੰ ਬਾਏ ਬਾਏ ਕਰ ਦਿੱਤੀ ਸੀਗੀ। ਬੇਰੀਏ ਦੇ ਵਿੱਚ ਮਾਸ ਲੇ-ਆਫਸ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈਗਾ। ਵਾਈਨ ਕੰਟਰੀ ਕੰਪਨੀ ਦੀ ਬੈਂਕਰਪਸੀ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਰਿਚਮੰਡ ਗ੍ਰੀਨ ਟੈਕ ਕੰਪਨੀ ਵੀ ਕਹਿ ਲਓ ਵੀ ਸੁੰਗੜ ਕੇ ਜਿਹੜੀ ਉਹ ਰਹਿ ਗਈ ਆ। ਵਾਰਨ ਲੈਟਰਸ EDD ਨੂੰ ਘੱਲੇ ਗਏ, ਜਿਸ ਵਿੱਚ 1071 ਬੇ ਏਰੀਏ ਦੇ ਜਿਹੜੇ ਇੰਪਲੋਈਜ਼ ਆ, ਵਰਕਰਸ ਆ, ਉਹਨਾਂ ਨੂੰ ਹੁਣ ਜੌਬ ਤੋਂ ਹੱਥ ਧੋਣਾ ਪਵੇਗਾ। ਸੋ ਓਵਰਆਲ ਕਹਿੰਦੇ ਵੀ ਓਕਲੈਂਡ ਏ ਦੇ ਡਿਪਾਰਚਰ ਦੇ ਨਾਲ ਸਿੱਧੇ ਤੌਰ ਦੇ ਉੱਤੇ 591 ਜੌਬਸ ਜਿਹੜੀਆਂ ਉਹ ਲਾਸ ਹੋਈਆਂ ਆ। ਐਥਲੈਟਿਕਸ ਇਨਵੈਸਟਮੈਂਟ ਗਰੁੱਪ, ਉਹਨਾਂ ਦੀਆਂ 415 ਜੋ ਕਿ ਬਿਜ਼ਨਸ ਕਰ ਰਹੀ ਸੀ ਬੇਸਬਾਲ ਟੀਮ ਦੇ ਨਾਲ, ਤੇ 176 ਜਿਹੜੇ ਆ ਬੇ ਏਰੀਆ ਸਪੋਰਟਿੰਗ ਕੇਟਰਿੰਗ ਵਾਲੇ ਆ, ਉਹਨਾਂ ਨੇ ਆਪਣੇ ਕਾਮਿਆਂ ਨੂੰ ਜਵਾਬ ਦਿੱਤਾ ਹੈ। ਇਸ ਦੇ ਨਾਲ ਮੌਕਸੀਅਨ ਪਾਵਰ, ਉਹਨਾਂ ਨੇ ਰਿਚਮੰਡ ਦੇ ਵਿੱਚ 247 ਜੌਬਸ ਆ, ਉਹਨਾਂ ਨੂੰ ਜਿਹੜਾ ਉਹ ਬਾਏ ਬਾਏ ਆਖੀ ਹੈ। ਗ੍ਰੀਨ ਬੈਟਰੀ ਜਿਹੜੀ ਇਹਨਾਂ ਦੀ ਇਹ ਕੰਪਨੀ ਸੀ, ਤੇ ਇਸੇ ਤਰੀਕੇ ਨਾਲ ਵਾਈਨ ਵਿੰਟੇਜ ਵਾਈਨ ਸਟੇਟਸ ਆ, ਉਹਨਾਂ ਨੇ ਵੀ 233 ਹੋਰ ਜੌਬਸ ਆ, ਉਹਨਾਂ ਨੂੰ ਅਲਵਿਦਾ ਆਖਿਆ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਦੇ ਉੱਪਰ ਉਹਨਾਂ ਇਲਾਕਿਆਂ ਦੇ ਬਾਰੇ ਜਿਹੜੇ ਕਿ ਪਹਾੜੀ ਇਲਾਕੇ ਦੱਸੇ ਜਾਂਦੇ ਨੇ, ਤੇ ਹਾਈਵੇ 1 ਦੇ ਉੱਤੇ ਇੱਕ ਬੜਾ ਦਰਦਨਾਕ ਸੜਕ ਹਾਦਸਾ ਜਿਹੜਾ ਵਾਪਰ ਗਿਆ। ਕਾਰ ਜਿਹੜੀ ਆ ਉਹ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਹੈ, ਤੇ ਇਸ ਕਰਕੇ 3 ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਗਈ। ਇਹ ਤਿੰਨੇ ਜਣੇ ਕਾਰ ਦੇ ਵਿੱਚ ਸਵਾਰ ਸੀਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜੀ ਜਾਣਕਾਰੀ ਦਿੱਤੀ, ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਕਾਰ ਆ 3 ਤੋਂ ਲੈ ਕੇ 400 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਸੀਗੀ, ਤੇ ਇਸ ਕਰਕੇ ਇਹ ਜਿਹੜਾ ਇਲਾਕਾ ਉਹ 15 ਮੀਲਾਂ ਦੂਰ ਪੈਂਦਾ ਹੈ ਸਾਊਥ ਦੇ ਇਲਾਕਿਆਂ ਦੇ ਵਿੱਚ ਸੈਨ ਫਰਾਂਸਿਸਕੋ ਤੋਂ। ਤੇ ਉਸ ਤੋਂ ਬਾਅਦ ਉਹ ਦੱਸਦੇ ਆ ਕਿ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ ਜਾਂ ਜਦੋਂ ਤੱਕ ਰਾਹਤ ਤੇ ਬਚਾਅ ਕਾਰਜ ਸ਼ੁਰੂ ਹੋਏ, ਉਦੋਂ ਤੱਕ ਕਾਰ ਸਵਾਰ ਜਿਹੜੇ ਆ ਉਹਨਾਂ ਨੂੰ ਮ੍ਰਿਤਕ ਹੀ ਉੱਥੇ ਦੇਖਿਆ ਗਿਆ ਸੀ, ਮ੍ਰਿਤਕ ਹੀ ਉਹਨਾਂ ਨੂੰ ਮਿਲੇ ਸੀਗੇ ਜਿਹੜੇ ਕਿ ਉੱਥੇ ਪਹੁੰਚੀ ਸੀ ਟੀਮ। ਇਹਨਾਂ ਦੀ ਜਿਹੜੀ ਪਛਾਣ ਹੋਈ ਹੈ 36 ਸਾਲਾ ਬ੍ਰਾਇਲ ਅਰੋਮਾ ਦੇ ਰੂਪ ਦੇ ਵਿੱਚ ਹੋਈ ਹੈ। ਫੋਰਟ ਰਿਲੇ ਕੈਂਸਸ ਦੇ ਰਹਿਣ ਵਾਲੇ ਸੀਗੇ। 29 ਸਾਲਾ ਮੁਹੰਮਦ ਨੂਰੀ ਦੇ ਰੂਪ ਦੇ ਵਿੱਚ, ਤੇ 28 ਸਾਲਾ ਐਂਜਲਿਕਾ ਗੈਕੋ ਦੇ ਰੂਪ ਦੇ ਵਿੱਚ ਇਹਨਾਂ ਦੀ ਹੋਈ ਹੈ ਪਛਾਣ, ਜਿਹੜੇ ਕਿ ਇਹ ਦੋਨੇ ਸੈਨ ਫਰਾਂਸਿਸਕੋ ਦੇ ਰਹਿਣ ਵਾਲੇ ਸੀਗੇ। ਜਿਹੜੇ 28 ਸਾਲਾ ਤੇ 29 ਸਾਲਾ ਜਿਹੜੀ ਬੀਬੀ ਹੈ, ਇਹ ਦੋਵੇਂ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਹਾਦਸੇ ਦੇ ਕਾਰਨ ਨੇ ਉਹਨਾਂ ਦੀ ਹਲੇ ਜਾਂਚ ਜਾਰੀ ਹੈ, ਪਰ ਉਸ ਤੋਂ ਬਾਅਦ ਕਾਰ ਦਾ ਜਿਹੜਾ ਸੰਤੁਲਨ ਆ ਉਹ ਵਿਗੜ ਗਿਆ ਸੀਗਾ, ਜਿਹਦੇ ਕਰਕੇ ਇੱਕ ਕਾਰ ਇੰਨੀ ਡੂੰਗੀ 3 ਤੋਂ ਲੈ ਕੇ 400 ਫੁੱਟ ਜਿਹੜਾ ਥਾਂ ਦੱਸਿਆ ਗਿਆ, ਉਹ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ, ਤੇ ਇੱਕ ਵੀ ਬੰਦਾ ਇਹਦੇ ਵਿੱਚ ਜਿਹੜਾ ਸਵਾਰ ਸੀ ਉਹ ਨਹੀਂ ਬਚ ਸਕਿਆ। ਜੀ, ਅਗਲੀ ਗੱਲ ਕਰੀਏ LA ਦਾ ਇੱਕ ਜਿਹੜਾ ਸ਼ਹਿਰ ਆ, ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਆ ਉਹ ਮਿਲਣ ਜਾ ਰਹੀਆਂ ਆ। ਇਹ ਪਹਿਲਾ ਸਦਰਨ ਕੈਲੀਫੋਰਨੀਆ ਦਾ ਇਹ ਸ਼ਹਿਰ ਬਣਿਆ ਆ ਜਿੱਥੇ ਉਹਨਾਂ ਨੇ ਅੱਜ ਇਸ ਦੀ ਘੁੰਡ ਚੁਕਾਈ ਕੀਤੀ ਆ। 20 ਨਵੀਆਂ ਜਿਹੜੀਆਂ ਟੈਸਲਾਜ਼ ਆ ਉਹ ਲਾਂਚ ਕੀਤੀਆਂ ਗਈਆਂ। ਸਾਊਥ ਪੈਸੇਡੀਨਾ ਇਹ ਸ਼ਹਿਰ ਦਾ ਨਾਂ ਆ। LA ਤੋਂ ਇਹ ਥੋੜਾ ਜਿਹਾ ਹੀ ਦੂਰ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਗੈਸ ਗਜ਼ਲਿੰਗ ਪੁਲਿਸ ਕਰੂਜ਼ਰ ਆ ਉਹਨਾਂ ਨੂੰ ਹੁਣ ਟੈਸਲਾਜ਼ ਦੇ ਨਾਲ ਤਬਦੀਲ ਕੀਤਾ ਗਿਆ ਹੈਗਾ ਆ। ਉਹ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਪ੍ਰਵੀਨ ਜੀ ਵੀ ਇਸ ਇਲਾਕੇ ਦੇ ਵਿੱਚ ਵੈਸੇ ਵੀ ਬਹੁਤ ਸਾਰੀਆਂ ਹਾਈ ਸਪੀਡ ਚੇਜ਼ ਲੰਮੇ ਸਮੇਂ ਦੇ ਲਈ ਕਈ ਦੀ ਹੁੰਦੀਆਂ ਰਹਿੰਦੀਆਂ ਆ। ਹੁਣ ਇਹ ਨਾ ਹੋਵੇ ਬੈਟਰੀ ਡੈਡ ਹੋ ਜਾ ਕਰੇ, ਇਹ ਜ਼ਰੂਰ ਇੱਕ ਚਿੰਤਾ ਜਿਹੜੀ ਉਹਨਾਂ ਨੂੰ ਬਣੀ ਰਹੂਗੀ। ਗੈਸ ਭਰਾਉਣ ਨੂੰ ਤਾਂ ਟਾਈਮ ਜ਼ਿਆਦਾ ਨਹੀਂ ਲੱਗਦਾ,
ਹੁਣ ਅਗਲੀ ਵਾਰੀ ਇਹ ਨਾ ਹੋਵੇ ਵੀ ਕਾਲ ਕੀਤੀ ਹੋਵੇ ਤਾਂ ਕਹਿਣ ਜੀ ਸਾਡੀ ਗੱਡੀ ਦਾ ਚਾਰਜ ਹੋਣ ਤੇ ਲਾਈ ਹੈਗੀ ਆ। ਪਰ ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਇਹਨਾਂ ਨੇ, ਇਸ ਸਿਟੀ ਨੇ ਜਿਹੜਾ ਆ ਇਹ ਫੈਸਲਾ ਜਿਹੜਾ ਉਹ ਲਿਆ ਆ। 20 ਜਿਹੜੀਆਂ ਨਵੀਆਂ ਟੈਸਲਾਜ਼ ਆ ਉਹਨਾਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਜੋਂ ਅੱਜ ਘੁੰਡ ਚੁਕਾਈ ਕੀਤੀ ਗਈ ਹੈਗੀ ਆ। ਹੋਰ ਵੀ ਜਿਹੜੇ ਸ਼ਹਿਰ ਆ ਉਹਨਾਂ ਨੇ ਇਲੈਕਟ੍ਰਿਕ ਫਲੀਟਸ ਜਿਹੜੀਆਂ ਆ, ਇਲੈਕਟ੍ਰਿਕ ਵਹੀਕਲ ਆਪਣੇ ਫਲੀਟਸ ਦੇ ਵਿੱਚ ਐਡ ਜਿਹੜੀਆਂ ਉਹ ਕੀਤੀਆਂ ਆ। ਇਸ ਤੋਂ ਪਹਿਲਾਂ ਐਨਾਹਾਈਮ, ਉਸ ਦੇ ਨਜ਼ਦੀਕ ਹੀ ਇੱਕ ਸ਼ਹਿਰ ਆ, ਉਹਨਾਂ ਨੇ ਵੀ 6 ਹੋਰ ਟੈਸਲਾਜ਼ ਆਪਣੀਆਂ ਜਿਹੜੇ ਇਸ ਪੈਟਰੋਲ ਫਲੀਟ ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਐਡ ਕੀਤੀਆਂ ਸੀਗੀਆਂ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਜਿਹੜਾ ਰੀਟੇਲ ਥੈਫਟ ਆ ਉਹ ਵੱਧਦਾ ਜਾ ਰਿਹਾ, ਤੇ ਇਸ ਕਰਕੇ ਆਪਾਂ ਲਗਾਤਾਰ ਇਹਦੇ ਉੱਤੇ ਚਰਚਾ ਵੀ ਕਰਦੇ ਰਹਿੰਦੇ ਹਾਂ। ਹੁਣ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਜਿਹੜਾ ਉਹ ਇਸੇ ਮਾਮਲੇ ਨਾਲ ਜੁੜੇ ਇੱਕ ਜਿਹੜਾ ਖਾਸ ਆਪਰੇਸ਼ਨ ਸਮੈਸ਼ ਐਂਡ ਗ੍ਰੈਬ ਚਲਾਇਆ ਗਿਆ ਸੀਗਾ, ਤੇ ਉਸ ਦੇ ਤਹਿਤ 37 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਤਕਰੀਬਨ ਇਹਨਾਂ ਤੋਂ $17,000 ਦਾ ਜਿਹੜਾ ਸਮਾਨ ਸੀ ਇਹਨਾਂ ਨੇ ਚੋਰੀ ਕੀਤਾ ਸੀ ਵੱਖ-ਵੱਖ ਥਾਵਾਂ ਤੋਂ, ਉਹਨੂੰ ਬਰਾਮਦ ਕੀਤਾ ਗਿਆ। ਜੁਲਾਈ 12 ਤੋਂ ਲੈ ਕੇ ਜੁਲਾਈ 25 ਤੱਕ ਇਸ ਕਾਉਂਟੀ ਦੇ ਜਿੰਨੇ ਵੀ ਇਲਾਕਿਆਂ ਦੇ ਵਿੱਚ ਇਹ ਜਿਹੜਾ ਥੈਫਟ ਨੂੰ ਅੰਜਾਮ ਦਿੱਤਾ ਗਿਆ ਸੀ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ, ਉਹਦੇ ਨਾਲ ਸਿੱਝਣ ਦੇ ਲਈ ਜਿਹੜੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੀ ਇੱਕ ਟੀਮ ਬਣਾਈ ਗਈ ਸੀ, ਤੇ ਉਸ ਤੋਂ ਬਾਅਦ ਇਸ ਟੀਮ ਨੇ ਇਹਨਾਂ ਵਾਰਦਾਤਾਂ ਦੇ ਨਾਲ ਇਹਨਾਂ ਨੂੰ ਉੱਤੇ ਨੱਥ ਪਾਉਣ ਲਈ ਕਹਿ ਲਓ, ਜਾਂ ਇਹਨਾਂ ਵਾਰਦਾਤਾਂ ਦੇ ਨਾਲ ਸਿੱਝਣ ਦੇ ਲਈ ਕੰਮ ਸ਼ੁਰੂ ਕੀਤਾ ਸੀਗਾ। ਉਹਨਾਂ ਨੇ ਕੀ ਕੀਤਾ, 15 ਫੈਲਨੀ ਅਰੈਸਟ ਹੋਈਆਂ ਨੇ, 22 ਮਿਸਡਿਮੀਨਰ ਦੇ ਤਹਿਤ ਅਰੈਸਟ ਕੀਤੇ ਗਏ ਨੇ, ਤੇ ਤਕਰੀਬਨ ਉਹ ਕਹਿੰਦੇ ਨੇ ਕਿ 16,799 ਤਕਰੀਬਨ 17,000 ਦੇ ਕਰੀਬ ਜਿਹੜਾ ਲੁੱਟਿਆ ਹੋਇਆ ਸਮਾਨ ਆ ਵੱਖ-ਵੱਖ ਥਾਵਾਂ ਤੋਂ, ਉਹ ਇਹਨਾਂ ਨੇ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਕਿ ਸ਼ੈਰਿਫ ਡਿਪਾਰਟਮੈਂਟ ਨੇ ਜਿਹੜੀਆਂ ਰਿਕਵਰਡ ਪ੍ਰਾਪਰਟੀ ਨੇ ਉਹਨਾਂ ਦੇ ਵਿੱਚ ਜਿਹੜੇ ਇੱਕ ਨਿਕੋਟਾਈਨ ਗਮ ਜਾਂ ਇੱਕ ਗਨ, ਜਿਹੜੀਆਂ ਨੇ ਹਥਿਆਰ ਵੀ ਜਿਹੜੇ ਨੇ ਸੀਗੇ ਇਹਨਾਂ ਦੇ ਵਿੱਚ ਸੀਗੇ, ਇਹਨਾਂ ਨੇ ਚੋਰੀ ਕੀਤੇ ਸੀ ਇੱਕ ਸ਼ਾਪ ਦੇ ਉੱਤੋਂ, ਉਹ ਵੀ ਜਿਹੜੇ ਨੇ ਉਹ ਬਰਾਮਦ ਕੀਤੇ ਨੇ। ਆਪਰੇਸ਼ਨ ਸਮੈਸ਼ ਐਂਡ ਗ੍ਰੈਬ ਜਿਹੜਾ ਸੀਗਾ ਉਹ ਫੋਕਸ ਸੀਗਾ ਜਿੰਨਾ ਵੀ ਰਿਟੇਲ ਥੈਫਟ ਨੂੰ ਲੰਘੇ ਦਿਨਾਂ ਦੇ ਵਿੱਚ ਅੰਜਾਮ ਦਿੱਤਾ ਗਿਆ। ਨਾਲ ਹੀ ਸਪੈਸ਼ਲੀ ਕਹਿੰਦੇ ਕਿ ਉਹਨਾਂ ਦੇ ਵਿੱਚ ਇੱਥੇ ਇਹ ਬੰਦਿਆਂ ਨੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹਨੂੰ ਅੰਜਾਮ ਦਿੱਤਾ। ਮੰਨ ਲਓ ਇੱਕ ਬੰਦਾ ਚਲਾ ਗਿਆ, ਉਸ ਤੋਂ ਬਾਅਦ ਉਹਨੇ ਗੱਲ ਨਹੀਂ ਲਾਇਆ, ਜਿਹੜਾ ਵੀ ਉੱਥੇ ਗੱਲ ਕਰਦਾ ਸੀ ਜਾਂ ਕੰਮ ਕਰਦਾ ਸੀ ਉਹਦੇ ਨਾਲ ਹੱਥੋਂ-ਪਾਈ ਕੀਤੀ, ਜਾਂ ਉਹਦੇ ਨਾਲ ਉਹਨੂੰ ਉਲਝਾ ਲਿਆ ਕਿਸੇ ਵੀ ਤਰੀਕੇ ਨਾਲ, ਤੇ ਉਸ ਤੋਂ ਬਾਅਦ ਉੱਥੇ ਲੁੱਟ-ਮਾਰ ਕੀਤੀ। ਤੇ ਇਸੇ ਤਰ੍ਹਾਂ ਉਹਨਾਂ ਨੇ ਜਿੱਥੇ ਭੰਨ-ਤੋੜ ਕੀਤੀ, ਮਤਲਬ ਜਿੱਥੇ 2 ਤੋਂ ਲੈ ਕੇ ਜਾਂ 1 ਤੋਂ ਵੱਧ ਬੰਦੇ ਇਨਵੋਲਵ ਸੀਗੇ, ਪੂਰੇ ਆਰਗੇਨਾਈਜ਼ਡ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ। ਉਸੇ ਨਾਲ ਸਿੱਝਣ ਦੇ ਲਈ ਆਪਰੇਸ਼ਨ ਸਮੈਸ਼ ਐਂਡ ਗ੍ਰੈਬ ਦੇ ਤਹਿਤ ਇਹ ਜਿਹੜੀਆਂ ਗ੍ਰਿਫਤਾਰੀਆਂ ਇਸ ਕਾਉਂਟੀ ਦੇ ਅਧਿਕਾਰੀਆਂ ਨੇ ਕੀਤੀਆਂ ਨੇ। ਜੀ, ਓਕਲੈਂਡ ਦੇ ਵਿੱਚ ਇੱਕ ਬੰਦਾ ਜੋ ਕਿ 2020 ਦੇ ਵਿੱਚ ਡਰੰਕ ਡਰਾਈਵਿੰਗ ਕਾਰ ਐਕਸੀਡੈਂਟ ਦੇ ਲਈ ਜ਼ਿੰਮੇਵਾਰ ਸੀ। ਇਸ ਐਕਸੀਡੈਂਟ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਸੀ, 3 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਸੀ। ਉਸਨੇ ਪਲੀ ਡੀਲ ਪ੍ਰੋਸੀਕਿਊਟਰਸ ਦੇ ਨਾਲ ਬਣਾਈ ਆ। ਹੁਣ ਉਸ ਕਰਕੇ ਇਸ ਨੂੰ 12 ਸਾਲ ਤੇ 8 ਮਹੀਨੇ ਸਜ਼ਾ ਦਿੱਤੀ ਜਾਊਗੀ, ਉਹਨੂੰ ਕੱਢਣੇ ਪੈਣਗੇ। ਮਿਗਲ ਰੋਡਰੀਗਸ 34 ਸਾਲਾਂ ਦਾ ਆ। ਉਸਨੇ ਜੂਨ ਦੇ ਵਿੱਚ ਵਹੀਕਲ ਮੈਨਸਲੈਟਰ ਦੇ ਚਾਰजेस ਦੇ ਵਿੱਚ ਨੋ ਕੰਟੈਸਟ ਫਾਈਲ ਕੀਤਾ ਸੀ। ਇਹ ਐਕਸੀਡੈਂਟ ਕਰਕੇ ਬੰਦੇ ਨੂੰ ਮਾਰ ਕੇ ਉੱਥੋਂ ਫਰਾਰ ਵੀ ਜਿਹੜਾ ਉਹ ਹੋ ਗਿਆ ਸੀ। ਹਿੱਟ ਐਂਡ ਰਨ ਜਿਹੜਾ ਇਸਨੇ ਕੀਤਾ ਸੀ। 9 ਸਤੰਬਰ ਨੂੰ ਇਸ ਨੂੰ ਕਹਿੰਦੇ ਵੀ ਫਾਰਮਲੀ ਸੈਂਟੈਂਸ ਕੀਤਾ ਜਾਊਗਾ। 29 ਮਾਰਚ 2020 ਤੋਂ ਇਹ ਲਗਾਤਾਰ ਜੇਲ੍ਹ ਦੇ ਵਿੱਚ ਹੀ ਆ, ਜਿਸ ਤੋਂ ਬਾਅਦ ਜਦੋਂ ਇਸ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀ। ਡੈਸਮੰਡ ਕਿੰਗ 29 ਸਾਲਾਂ ਦਾ ਸੀ, ਜੋ ਕਿ ਇਸ ਹਾਦਸੇ ਦੇ ਵਿੱਚ ਮਾਰਿਆ ਗਿਆ ਸੀ। ਬੈਂਕਰੋਫਟ ਐਵੀਨਿਊ ਓਕਲੈਂਡ ਦੇ ਵਿੱਚ ਕਹਿੰਦਾ ਵੀ ਡਰਾਈਵਵੇ ਦੇ ਉੱਤੇ ਸਾਈਡ ਤੇ ਖੜਾ ਸੀ ਜਦ ਉਹ ਇਸ ਰੋਡਰੀਗਸ ਦੀ ਜਿਹੜੀ ਆ 2013 ਦੀ ਮੈਲੀਬੂ ਗੱਡੀ ਦੇ ਹੇਠਾਂ ਆ ਗਿਆ ਸੀ। ਕਹਿੰਦਾ ਵੀ ਇਹ ਇੱਕ ਨੂੰ ਪਾਸ ਕਰਕੇ ਜਾਣ ਲੱਗਾ ਸੀਗਾ, ਬਹੁਤ ਤੇਜ਼ ਸੀਗੇ, ਗੱਡੀ ਜਿਹੜੀ ਇੱਕ 'ਚ ਵੱਜ ਕੇ ਦੂਜੇ ਪਾਸੇ ਨੂੰ ਗਈ, ਤੇ ਇਹ ਜਿਹੜਾ ਮੁੰਡਾ ਆ ਡੈਸਮੰਡ ਕਿੰਗ ਇਸ ਦੇ ਹੇਠਾਂ ਆ ਗਿਆ। ਪਹਿਲਾਂ ਰੋਡਰੀਗਸ ਦੇ ਉੱਤੇ 11 ਵੱਖ-ਵੱਖ ਜਿਹੜੇ ਚਾਰਜ ਲਾਏ ਗਏ ਸੀ, ਵਹੀਕਲ ਮੈਨਸਲੌਟਰ ਤੋਂ ਲੈ ਕੇ ਡਰੰਕ ਡਰਾਈਵਿੰਗ ਤੇ ਡਰੱਗ ਪੋਜੈਸ਼ਨ ਦੇ ਵੀ, ਪਰ ਇਵੈਂਚੁਅਲੀ ਇਸਨੇ ਪਲੀ ਡੀਲ ਜਿਹੜੀ ਪ੍ਰੋਸੀਕਿਊਟਰਸ ਦੇ ਨਾਲ ਬਣਾ ਕੇ 12 ਸਾਲ ਜਿਹੜੇ ਹੁਣ ਸਜ਼ਾ ਦੇ ਵਿੱਚ ਕੱਟੇਗਾ। ਇਸ ਤੋਂ ਇਲਾਵਾ ਜਿਹੜੇ 3 ਲੋਕ ਜ਼ਖਮੀ ਹੋਏ ਸੀ, 39 ਸਾਲ, 45 ਸਾਲ ਤੇ 50 ਸਾਲ ਉਸ ਟਾਈਮ ਉਹਨਾਂ ਦੀ ਉਮਰ ਦੱਸੀ ਜਾਂਦੀ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਲੰਘੇ ਦਿਨੀ ਜਿਹੜਾ ਭੂਚਾਲ ਆਇਆ, ਲੰਘੇ ਦਿਨੀ ਕਿ ਅੱਜ ਸਵੇਰੇ ਕਹਿ ਸਕਦੇ ਹਾਂ, 4.9 ਮੈਗਨੀਟਿਊਡ ਦਾ ਜਿਹੜਾ ਭੂਚਾਲ ਆ ਉਹ ਦਰਜ ਕੀਤਾ ਗਿਆ, ਦੇਖਿਆ ਗਿਆ ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ। ਯੂਐਸ ਜਿਹੜਾ ਜਿਓਲੋਜੀਕਲ ਸਰਵੇ ਆ ਉਹਦੇ ਦੱਸਣ ਦੇ ਮੁਤਾਬਕ 1 ਵਜੇ ਇਸ ਭੂਚਾਲ ਨੇ ਕਈ ਇਲਾਕਿਆਂ ਨੂੰ ਹਿੱਟ ਕੀਤਾ, ਜਿਨ੍ਹਾਂ ਦੇ ਵਿੱਚ ਇਹਦਾ ਜਿਹੜਾ ਅਸਰ ਦੇਖਿਆ ਗਿਆ ਉਹ ਮੈਟਰੋਪੋਲੀਟਨ ਲਾਸ ਐਂਜਲਸ ਤੋਂ ਲੈ ਕੇ ਤੇ ਨਦਰਨ ਸੈਨ ਡਿਏਗੋ ਕਾਉਂਟੀ ਤੱਕ ਜਿਹੜੇ ਇਲਾਕਿਆਂ ਤੱਕ ਦੇਖਿਆ ਗਿਆ। ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ
ਇੱਕ ਹੋਰ ਭੂਚਾਲ ਜਿਹਦਾ ਐਕਸਪੈਕਟ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ, ਜਿਹਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ ਉਹ ਵੀ 4.9 ਮੈਗਨੀਟਿਊਡ ਦਾ ਸੀਗਾ ਤੇ ਉਹ ਵੀ ਇਹਨਾਂ ਇਲਾਕਿਆਂ ਦੇ ਵਿੱਚ ਹਿੱਟ ਕਰ ਸਕਦਾ ਸੀਗਾ। ਤੇ ਇਹ ਵੀ ਜਿਹੜੀ ਅਦਾਰੇ ਵੱਲੋਂ ਜਾਂ ਮਹਿਕਮੇ ਵੱਲੋਂ ਕਹਿ ਲਓ ਕਿ ਜਾਣਕਾਰੀ ਦਿੱਤੀ ਗਈ ਹੈ ਕਿ ਲੰਘੇ ਦਿਨਾਂ ਦੇ ਵਿੱਚ ਜਿਹੜੀਆਂ ਅਲਾਸਕਾ ਤੇ ਹੋਰ ਜਿਹੜੀਆਂ ਕੰਟੀਨੈਂਟਲ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੇ ਇਲਾਕੇ ਨੇ, ਉਹਨਾਂ ਨੇ ਕੈਲੀਫੋਰਨੀਆ ਦੇ ਨਾਲੋਂ ਕਿਤੇ ਜ਼ਿਆਦਾ ਜਿਹੜੇ ਭੂਚਾਲ ਨੇ ਉਹਨਾਂ ਦਾ ਸਾਹਮਣਾ ਕੀਤਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭੂਚਾਲ ਨੇ, ਅਰਥਕੁਏਕ ਨੇ, ਉਹ ਕੈਲੀਫੋਰਨੀਆ ਦੇ ਵਿੱਚ ਹਮੇਸ਼ਾ ਕੈਲੀਫੋਰਨੀਆ ਨੂੰ ਹਿੱਟ ਕਰਦੇ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਮੋਸਟਲੀ ਜਿਹੜਾ ਮੈਗਨੀਟਿਊਡ ਹੁੰਦਾ ਉਹ 3 ਤੋਂ ਲੈ ਕੇ 5 ਦੇ ਵਿਚਾਲੇ ਮਤਲਬ ਜ਼ਿਆਦਾਤਰ ਸਮੇਂ ਦੇ ਵਿੱਚ ਰਹਿੰਦਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਇੱਕ ਦੋ ਨੈਸ਼ਨਲ ਨਿਊਜ਼ ਦੇ ਨਾਲ, ਫਿਰ ਆਪਾਂ ਸਮਾਪਤੀ ਕਰਾਂਗੇ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ, ਜਿਹੜਾ ਆਪਾਂ ਸਵੇਰੇ ਵੀ ਖਬਰ ਕਰ ਰਹੇ ਸੀਗੇ, ਵੀ ਸੁਪਰੀਮ ਕੋਰਟ ਦੇ ਵਿੱਚ ਵੱਡੀਆਂ ਤਬਦੀਲੀਆਂ ਲਾਉਣ ਨੂੰ ਲੈ ਕੇ ਜਿਹੜਾ ਆਪਣਾ ਸਮਰਥਨ ਜਾਂ ਆਪਣਾ ਪ੍ਰਸਤਾਵ ਰੱਖਿਆ ਆ। ਉਹ ਕਹਿੰਦੇ ਆ ਵੀ 18 ਸਾਲ ਜਿਹੜੀ ਆ ਉਹ ਲਿਮਿਟ ਹੋਣੀ ਚਾਹੀਦੀ ਆ ਸੁਪਰੀਮ ਕੋਰਟ ਦੇ ਜਸਟਿਸ ਦੀ, ਇਸ ਤੋਂ ਜ਼ਿਆਦਾ ਨਹੀਂ। ਲਿੰਡਨ ਜੌਨਸਨ ਜਿਹੜੀ ਆ ਉੱਥੇ ਲਾਇਬ੍ਰੇਰੀ ਆ, ਉੱਥੇ ਜਾ ਕੇ ਉਹਨਾਂ ਨੇ ਸੁਪਰੀਮ ਕੋਰਟ ਦੇ ਜਸਟਿਸ ਨੂੰ ਤਾੜਨਾ ਵੀ ਜਿਹੜੀ ਆ ਉਹ ਕੀਤੀ ਆ, ਜੋ ਕਿ ਰੀਸੈਂਟਲੀ ਉਹਨਾਂ ਦੇ ਜਿਹੜੇ ਮਸਲੇ ਆ, ਵਿਵਾਦ ਆ, ਉਹਨਾਂ ਦੇ ਨਾਲ ਜੁੜੇ ਸਾਹਮਣੇ ਜਿਹੜੇ ਆਏ ਸੀ। ਉਧਰ ਹੈਰਿਸ ਕੈਂਪੇਨ ਦੇ ਵਿੱਚ ਨਾਰਥ ਕੈਰੋਲੀਨਾ ਦੇ ਜਿਹੜੇ ਗਵਰਨਰ ਰॉय ਕੂਪਰ ਆ, ਨਾਮ ਆ ਰਿਹਾ ਸੀਗਾ ਕੰਸੀਡਰੇਸ਼ਨ ਦੇ ਵਿੱਚ ਵੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋ ਸਕਦੇ ਆ ਟਿਕਟ ਦੇ ਉੱਤੇ, ਤੇ ਕਹਿੰਦੇ ਵੀ ਉਹਨਾਂ ਨੇ ਆਪਣਾ ਨਾਮ ਇਸ ਰੇਸ ਚੋਂ ਵਾਪਸ ਲੈ ਲਿਆ ਹੈਗਾ ਆ। ਸੋ ਨਾਰਥ ਕੈਰੋਲੀਨਾ ਦੇ ਰॉय ਕੂਪਰ ਨੇ ਜਿਹੜਾ ਆ ਅੱਜ ਇਹ ਐਲਾਨ ਕੀਤਾ ਹੈਗਾ ਆ। ਸੋ ਕਹਿੰਦੇ ਵੀ ਐਕਸਲਰੇਟਿਡ ਸਰਚ ਇਸ ਦੇ ਵਿੱਚ ਅੱਗੇ ਜਿਹੜੀ ਉਹ ਚੱਲ ਰਹੀ ਸੀਗੀ। ਕਹਿੰਦੇ ਵੀ ਇਹਨਾਂ ਦਾ ਫੈਸਲਾ ਹੁਣ 1 ਵੀਕ ਬਾਅਦ ਆਇਆ ਆ, ਜਦੋਂ ਅੱਜ ਤੋਂ 1 ਵੀਕ ਪਹਿਲਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਮੌਜੂਦਾ ਤੌਰ ਦੇ ਉੱਤੇ ਕਮਲਾ ਹੈਰਿਸ ਆ, ਉਹਨਾਂ ਨੂੰ ਅੰਡੋਰਸ ਕਰ ਦਿੱਤਾ ਸੀਗਾ ਪ੍ਰੈਜ਼ੀਡੈਂਟ ਬਾਈਡਨ ਨੇ, ਵੀ ਮੇਰੀ ਥਾਂ ਦੇ ਉੱਤੇ ਜਿਹੜੀ ਡੈਮੋਕ੍ਰੇਟਸ ਦੀ ਟਿਕਟ ਤੋਂ ਇਹ ਰਨ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਜੀ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਸਾਰਿਆਂ ਨੂੰ ਹਾਲ ਦੱਸਦੇ ਜਾਈਏ, ਅੱਜ ਸੋਮਵਾਰ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 49 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 40,540 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 5464, ਨੈਸਡੈਕ 12 ਪੁਆਇੰਟ ਵੱਧ ਕੇ 17,370 ਦੇ ਉੱਤੇ। ਸੋਨੇ ਦਾ ਭਾਅ $2380 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ ਰਹੀ ਆ। 10 year yield 4.18%, ਕ੍ਰਿਪਟੋ ਕਰੰਸੀ ਚ ਬਿਟਕੋਇਨ 66,574 $, ਤੇ ਇਥੀਰੀਅਮ 3300 ਤੇ $27 ਦੇ ਬਰਾਬਰ ਚੱਲ ਰਿਹਾ ਆ। ਜੀ, ਜੇ ਇਸੇ ਤਰ੍ਹਾਂ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਕਰੰਸੀ ਅੱਜ ਜਿਹੜਾ ਕੈਨੇਡੀਅਨ ਡਾਲਰ ਆ ਉਹਦੀ ਕੀਮਤ $1 ਦੇ ਬਰਾਬਰ $1 ਤੇ 39 ਸੈਂਟ ਰਹੀ ਹੈ। ਇੰਡੀਅਨ ਕਰੰਸੀ ਦੇ ਜੇਕਰ ਗੱਲ ਕਰੀਏ ਤਾਂ ਭਾਰਤੀ ਰੁਪਈਏ ਦੀ ਕੀਮਤ $83.74 ਰਹੀ ਹੈ $1 ਦੇ ਬਰਾਬਰ, ਤੇ ਪਾਕਿਸਤਾਨ ਦੀ $278.58 ਕੀਮਤ ਰਹੀ ਹੈ $1 ਦੇ ਬਰਾਬਰ। ਜੀ, ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਜੋ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।